वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम में आप सब दर्शकों का स्वागत करदा। व्यूअर्स, बीती कल मणिपुर विचों आर्मड फोर्सिस स्पैशल पावर्स एक्ट जिसनों आम तौर पर अफसपा कह के संबोधन किया जाता है, इसनों हटाउण की मंग नूं लैके ह्यूमन राइट्स एक्टिविस्ट इरोम शर्मिला वालों सन 2000 तो जारी भुख हड़ताल खत्म करने का फैसला किया गया। यही अफसपा जम्मू कश्मीर विच भी लागू है, जिस तहत भारतीय फौज नूं वाधू ताकतां दित्तियां गईयां हन, जिसकी वरतों करके फौज हुकूमत खिलाफ किसी भी तरह की विरोधता नूं नत्थ पाउण लई हर तरीका वरतदी रही है अते वरत रही है। अज दे प्रोग्राम विच असीं अफसपा कानून बारे अते भारतीय फौज वालों इसकी किस तरह वरतों की जा रही है, इस संबंधी कानूनी झरोखे विचों सारी स्थिति नूं समझण दा यतन करांगे। साडे नाल अज की गलबात लई लुधियाना तो एडवोकेट जसपाल सिंह मंजपुर जी जुड़ चुके हैं। आओ उन्हां नाल मिल के अज की विचार चर्चा की शुरुआत करते हैं। हाँ जी मंजपुर साहब, वाहिगुरू जी का खालसा वाहिगुरू जी की फतेह। मंजपुर साहब, सारिਆਂ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੇ ਨਾਲ ਹੀ ਇਹਦੇ ਨਾਲ ਮੈਂ ਜੋ ਕੁਐਸਚਨ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਉਹ ਇਹ ਹੈਗਾ, ਜਿਵੇਂ ਮੈਂ ਅਫਸਪਾ ਦੀ ਗੱਲ ਕੀਤੀ ਹੈ ਕਿ ਕਾਨੂੰਨੀ ਤੌਰ ਤੇ ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਇਹ ਦੱਸੋ ਕਿ ਅਫਸਪਾ ਹੈ ਕੀ ਅਤੇ ਭਾਰਤੀ ਫੌਜ ਵੱਲੋਂ ਜਿਹੜੀ ਇਹਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਮਣੀਪੁਰ ਤੇ ਕਸ਼ਮੀਰ ਦੇ ਵਿੱਚ। ਜਿਹੜਾ ਅਫਸਪਾ ਜਿਹੜਾ ਐਪਲੀਕੇਸ਼ਨ ਹੈਗੀ ਹੈ ਆਰਮਡ ਫੋਰਸਿਸ ਨੂੰ ਇੰਡੀਆ ਦੇ ਵਿੱਚ ਸਪੈਸ਼ਲ ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਜੀ, ਅਸਲ ਦੇ ਵਿੱਚ ਇਹਦਾ ਜਿਹੜਾ ਬੇਸ ਸੀਗਾ ਉਹ ਆਰਮਡ ਫੋਰਸਿਸ ਐਮਰਜੈਂਸੀ ਡਿਊਟੀ ਐਕਟ 1947 ਦੇ ਵਿੱਚ ਹੀ ਬਣਿਆ ਸੀਗਾ, ਜਿਹੜਾ ਪਿਛਲੇ ਰੂਪ ਦੇ ਵਿੱਚ ਜਿਹੜੀਆਂ ਸਪੈਸ਼ਲ ਐਮਰਜੈਂਸੀ ਡਿਊਟੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਲਈ ਉਹ ਕਾਨੂੰਨ ਲਾਗੂ ਰਹਿੰਦਾ ਸੀ। ਜੇ ਕੋਈ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਕੋਈ ਐਮਰਜੈਂਸੀ ਲੱਗੇ ਉਹਦੇ ਵਿੱਚ ਉਹ ਕਾਨੂੰਨ ਇੱਕ ਮਹੀਨੇ ਲਈ ਲਾਗੂ ਰਹਿੰਦਾ ਸੀ। ਬੰਦਾ ਜਾਂ ਸੈਂਟਰ ਗਵਰਨਮੈਂਟ ਇਹਨੂੰ ਲਾਗੂ ਕਰ ਸਕਦੀ। ਉਹਦੇ ਵਿੱਚ ਸਾਰੀਆਂ ਜਿਹੜੀਆਂ ਲਿਬਰ ਨੇ ਹਿਊਮਨ ਦੀਆਂ ਇਹਨੂੰ ਜਿਹੜੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦੀਆਂ ਕੌਂਸਟੀਟਿਊਸ਼ਨ ਆਫ ਇੰਡੀਆ ਦੁਆਰਾ ਮਿਲੀਆਂ ਹੋਈਆਂ ਕਿ ਉਹਨੂੰ ਹੋਇਆ ਕਿ ਸਾਨੂੰ ਪਹਿਲਾਂ ਵਾਰੰਟ ਦੇਣਾ, ਕਿਸੇ ਵੀ ਜਗ੍ਹਾ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਉਹਦਾ ਬ੍ਰਾਂਚ ਲਾਈਟ ਹੋਣਾ ਬੋਰਡ, ਉਹ ਸਾਰੀਆਂ ਜਿਹੜੇ ਸੀਲ ਹੋ ਜਾਂਦੀਆਂ ਸੀ ਜੀ। ਤੇ ਪਰ ਉਹ ਇੰਨਾ ਸੈਟਿਸਫਾਈਡ ਨਹੀਂ ਲੱਗਿਆ ਇਹਨਾਂ ਨੂੰ। ਬਾਅਦ ਜਿਹੜਾ 1958 ਦੇ ਵਿੱਚ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ 1900 ਜਿਹੜਾ ਉਹ 58 ਦੇ ਵਿੱਚ ਲਾਗੂ ਬਣਾਇਆ ਗਿਆ, ਜਿਹੜਾ ਖਾਸ ਤੌਰ ਦੇ ਉੱਤੇ ਜਿਹੜੀਆਂ ਸੈਵਨ ਸਿਸਟਰ ਸਟੇਟਸ ਜਿਹੜੀਆਂ ਹਿਮਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਤੇ ਤ੍ਰਿਪੁਰਾ ਦੇ ਵਾਸਤੇ ਬਣਾਇਆ ਗਿਆ ਸੀਗਾ ਜੀ। ਤੇ ਉਹਦੇ ਤਹਿਤ ਹੀ ਜਿਹੜੀਆਂ ਉੱਥੇ ਸਪੈਸ਼ਲ ਪਾਵਰਾਂ ਸੈਂਟਰ ਗਵਰਨਮੈਂਟ ਜਾਂ ਉੱਥੇ ਤਰ੍ਹਾਂ ਗਵਰਨਰ ਦੀ ਰਿਕਮੈਂਡੇਸ਼ਨ ਦੇ ਉੱਤੇ ਉਹ ਸਪੈਸ਼ਲ ਪਾਵਰਾਂ ਦਿੱਤੀਆਂ ਜਾਂਦੀਆਂ। ਕਿਸੇ ਨੂੰ ਰਿਐਕਟ ਕਰ ਸਕਦੇ ਆ, ਜਾਂ ਹਾਲਾਤ ਚ ਰੱਖ ਸਕਦੇ, ਪੁੱਛਗਿੱਛ ਕਰ ਸਕਦੇ ਆ, ਇੰਟਰੋਗੇਟ ਕਰ ਸਕਦੇ ਆ। ਕਿਸੇ ਜਗ੍ਹਾ ਦਾ ਜੇ ਕੋਈ ਨੌਕਰੀ ਜਗ੍ਹਾ ਹੈਗੀ ਆ ਉਹਦੇ ਤਾਲੇ ਤੋੜ ਕੇ ਤੇ ਉਹਨੂੰ ਆਪਣੀ ਸਖਤ ਦੇ ਅੰਦਰ ਲਿਆ ਸਕਦੇ ਆ। ਤੇ ਉਹ ਜੇ ਉਹਨਾਂ ਨੂੰ ਲੱਗੇ ਕਿ ਹਾਂ ਇਹ ਕੇਸ ਬਣਦਾ ਹੈਗਾ, ਉਹ ਅੱਗੇ ਫਰਦਰ ਪ੍ਰੋਸੀਡ ਆ ਪੁਲਿਸ ਨੂੰ ਜਿਹੜੀ ਲੋਕਲ ਉਹਨੂੰ ਭੇਜਦੀ ਹੈ। ਜਿਹੜੀ ਲੋਕਾਂ ਰੱਖੀ ਗਈ ਉਹਦੀ ਇਹ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਸ਼ਾਂਤੀ ਬਣਾਈ ਰੱਖਣ ਦੇ ਲਈ ਜੇ ਕੋਈ ਫੌਜ ਦਾ ਅਧਿਕਾਰੀ ਜਾਂ ਕਰਮਚਾਰੀ ਉਦਪੇਟ ਸ਼ਬਦ ਵਿੱਚ ਲਿਖਿਆ, ਉਦਪੇਟ ਦੇ ਵਿੱਚ ਕੋਈ ਨਜਾਇਜ਼ ਵੀ ਕਰਦਾ ਹੈਗਾ ਮੰਨ ਲਓ, ਤਾਂ ਉਹਦੇ ਉੱਤੇ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਕੇਸ ਨਹੀਂ ਚਲਾਇਆ ਜਾ ਸਕਦਾ। ਜਿਵੇਂ ਇੰਟਰਨੈਸ਼ਨਲ ਹਿਊਮਨ ਰਾਈਟਸ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਦਵਾ ਪਿਆ ਤੇ ਇਹਨਾਂ ਨੇ ਇੱਕ ਆਰਮਡ ਫੋਰਸ ਜਿਹੜਾ ਹਿਊਮਨ ਐਕਟ ਜਿਹੜਾ ਬਣਿਆ, ਜਿਹਦੇ ਤਹਿਤ ਇਹਨੂੰ ਬਹੁਤ ਸੀਮਤ 2007 ਦੇ ਵਿੱਚ ਬਣਿਆ ਕਿ ਉਹਨਾਂ ਦੇ ਜਿਹੜੇ ਨਾ ਕੇਸ ਚਲਾਏ ਜਾ ਸਕਦੇ ਹੈਗੇ ਆ। ਪਰ ਉਹਦੇ ਵਿੱਚ ਉਹ ਸਾਰੀਆਂ ਪਾਵਰਾਂ ਜਿਹੜੀਆਂ ਉਹਨਾਂ ਦੇ ਚੇਅਰਮੈਨ ਵਗੈਰਾ ਲਾਉਂਦੀਆਂ ਉਹ ਸਾਰੀਆਂ ਸੈਂਟਰਲ ਗਵਰਨਮੈਂਟ ਦੇ ਕੋਲ ਜੀ। ਇਸ ਤੋਂ ਇਲਾਵਾ ਜਿਹੜੀ ਆਰਮਡ ਫੋਰਸਿਸ ਨੂੰ ਸਪੈਸ਼ਲ ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਉਹ ਆਰਮਡ ਫੋਰਸਿਸ ਜੰਮੂ ਐਂਡ ਕਸ਼ਮੀਰ ਦੇ ਸਪੈਸ਼ਲ ਪਾਵਰ ਐਕਟ 1990 ਦੇ ਵਿੱਚ ਬਣਿਆ। ਪੰਜਾਬ ਦੇ ਚੰਡੀਗੜ੍ਹ ਵਾਸਤੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ 1983 ਦੇ ਵਿੱਚ ਬਣਿਆ ਜੀ। ਉਹ ਖਾਸ ਤੌਰ ਤੇ ਸਿੱਧੇ ਵਿੱਚ ਦੇਖੀਏ ਤੇ ਸੈਵਨ ਸਿਸਟਰ ਪੂੰਜੀ ਰਾਜਾਂ ਲਈ ਤੇ ਪੰਜਾਬ ਦੇ ਚੰਡੀਗੜ੍ਹ ਲਈ ਤੇ ਜੰਮੂ ਕਸ਼ਮੀਰ ਲਈ ਜਿਹੜਾ ਇਹ ਐਕਟ ਜਿਹੜਾ ਉਹ ਬਣਿਆ ਹੋਰ ਕਿਸੇ ਸਟੇਟ ਵਾਸਤੇ ਇਹ ਸਪੈਸ਼ਲ ਐਕਟ ਜੇ ਨਹੀਂ ਹੈਗਾ, ਜਿਸ ਤਰੀਕੇ ਵੀ ਸੰਘਰਸ਼ ਚ ਆਪਣਾ ਹਥਿਆਰ ਬੰਦ ਜਾਂ ਪੋਲੀਟੀਕਲ ਜਿਹੜੀ ਉਹ ਟ੍ਰੇਨਿੰਗ ਹੈਗੇ ਇੰਡੀਅਨ ਸਟੇਟ ਨੂੰ ਉੱਥੇ ਜਿਹੜੀਆਂ ਫੌਜ ਨੂੰ ਜਿਹੜੀਆਂ ਵੱਧ ਦਿਖਾ ਜਿਹੜੇ ਸਪੈਸ਼ਲ ਐਕਟ ਦਿੱਤੇ ਹੋਏ ਨੇ
ਤੇ ਉਸ ਤੋਂ ਇਲਾਵਾ ਹੋਰ ਕਿਤੇ ਜਿਹੜਾ ਇਹ ਲਾਗੂ ਨਹੀਂ ਹੁੰਦਾ ਪਿਆ ਜਿਹੜੇ ਜਸਟਰ ਤੋਂ ਪੀਸਿਆ ਜਸਟਰ ਏਰੀਆ ਸਪੋਰਟ ਐਕਟ ਦੇ ਤਹਿਤ ਇਹਦੇ ਤਹਿਤ ਜਸਟਰ ਏਰੀਆ ਕਲੀਅਰ ਕਰਨਾ ਜਾਵੇ ਜੀ ਉੱਥੇ ਵੀ ਇਹ ਜਿਹੜੀਆਂ ਜਿੰਨਾ ਐਮਰਜੈਂਸੀ ਡਿਊਟੀ ਐਕਟ ਦੇ ਤਹਿਤ ਕਾਰਵਾਈ ਕਰ ਸਕਦੀ ਹੈ ਜੀ। ਅਗਲੇ ਰੂਪ ਦੇ ਵਿੱਚ ਇਹ ਜੰਮੂ ਕਸ਼ਮੀਰ ਪੰਜਾਬ ਚੰਡੀਗੜ੍ਹ ਤੇ ਫਿਲਹਾਲ ਜਸਟਰ ਜਿਹੜੀਆਂ ਸਟੇਟ ਹੈਗੀਆਂ ਉਹਨਾਂ ਦੇ ਵਿੱਚ ਇਹ ਲਾਗੂ ਹੈਗੇ ਜਿਸ ਅਥਾਹ ਸ਼ਕਤੀਆਂ ਦਿੱਤੀਆਂ ਗਈਆਂ ਫੌਜ ਨੂੰ ਫੌਜ ਦਾ ਹੁੰਦੀ ਆ ਦੇਸ਼ ਦੀ ਧਰਤਾ ਵੀ ਰੱਖੀ ਗਈ ਪਰ ਇੱਥੇ ਆਪਣੇ ਲੋਕਾਂ ਨੂੰ ਬਚਾਉਣ ਕਰਨ ਲਈ ਜਿਹੜਾ ਇਹ ਸਾਰੇ ਇਖਤਿਆਰ ਦਿੱਤੇ ਗਏ ਜਿਵੇਂ ਜੰਮੂ ਕਸ਼ਮੀਰ ਨੂੰ ਭਾਵੇਂ ਕਨਸਟੀਟਿਊਸ਼ਨ 370 ਦੇ ਅੰਦਰ ਜਿਹੜੀ ਸਪੈਸ਼ਲ ਸਟੇਟਸ ਦਿੰਦਾ ਜਾਂ ਸਮੇਂ ਜਿਹੜੇ ਉਹਨਾਂ ਸਟੇਟਾਂ ਨੂੰ ਵੀ ਜਿਹੜੀ ਆ ਕਨਸਟੀਟਿਊਸ਼ਨ ਸੋਧ ਕਰਕੇ ਤੇ ਉਹਨਾਂ ਨੂੰ ਸਪੈਸ਼ਲ ਸਟੇਟਸ ਜਿਵੇਂ ਸੈਵਨ ਵੈਸਟਰਨ ਦੀਆਂ ਸਟੇਟਾਂ ਨਾਗਾਲੈਂਡ ਵਗੈਰਾ ਨੂੰ ਜਿਹੜਾ ਉਹ ਦਿੱਤਾ ਹੋਇਆ ਜੀ ਤੇ ਪਰ ਉਹਨੂੰ ਇਹਨਾਂ ਐਕਟਾਂ ਦੇ ਰਾਹੀਂ ਸਾਰੀਆਂ ਉਹ ਜਿਹੜੀਆਂ ਕੀ ਹੋ ਜਾਂਦੀਆਂ ਹੈਗੀਆਂ ਉਹਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ 370 ਜਾਂ 375 ਦੇ ਵਿੱਚ ਜਿਹੜੀਆਂ ਉਹਨਾਂ ਦੀ ਜਿਹੜੀ ਕੋਈ ਸੁਣਵਾਈ ਜਿਹੜੀ ਹੈ ਉਹ ਨਹੀਂ ਹੁੰਦੀ ਹੈਗੀ ਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੀ ਵਾਇਲੇਸ਼ਨ ਹੁੰਦੀ ਹਿਊਮਨ ਰਾਈਟਸ ਦੀ ਤੇ ਔਰਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਜਾਂ ਨੌਜਵਾਨਾਂ ਦੇ ਜਿਹੜੇ ਉਹਨਾਂ ਨੂੰ ਕੇਸ ਕਰਦੇ ਕਮਾਤ ਵਾਲੇ ਉਹਨਾਂ ਦਾ ਜਿਹੜਾ ਜੁਡੀਸ਼ੀਅਲ ਕਿਲਿੰਗ ਜਿਹੜੀਆਂ ਇਹਦੇ ਥੱਲੇ ਜਿਹੜੀਆਂ ਹੁੰਦੀਆਂ ਜੀ ਹਾਂਜੀ ਨਹੀਂ ਇਹਦੀ ਜਦੋਂ ਅਸੀਂ ਗੱਲ ਕਰਦੇ ਹਾਂ ਹਮੇਸ਼ਾ ਅਫਸਪਾ ਦੀ ਗੱਲ ਹੁੰਦੀ ਹੈ ਤਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਵੱਲੋਂ ਤੇ ਬਾਕੀ ਜਥੇਬੰਦੀਆਂ ਵੱਲੋਂ ਵੀ ਇਹਦੀ ਮੰਗ ਕੀਤੀ ਜਾਂਦੀ ਹੈ ਕਿ ਖਾਸ ਕਰ ਜੰਮੂ ਐਂਡ ਕਸ਼ਮੀਰ ਤੇ ਮਣੀਪੁਰ ਦੇ ਹਵਾਲੇ ਨਾਲ ਵੀ ਇਹਨੂੰ ਇੱਥੋਂ ਹਟਾਇਆ ਜਾਵੇ ਕਿ ਦੁਰਵਰਤੋਂ ਕੀਤੀ ਜਾਂਦੀ ਹੈ ਫੌਜ ਵੱਲੋਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਦੁਰਵਰਤੋਂ ਤਾਂ ਇਸ ਕਦਰ ਹੁੰਦੀ ਹੈਗੀ ਆ ਵੀ ਕਿਸੇ ਸਮੇਂ ਦੇ ਉੱਤੇ ਆਮ ਹੀ ਘਟਨਾਵਾਂ ਹੈਗੀਆਂ ਨੇ ਉੱਥੋਂ ਦੀਆਂ ਸੰਬੰਧਿਤ ਔਰਤਾਂ ਦੇ ਨਾਲ ਫੌਜੀ ਵੱਲੋਂ ਬਲਾਤਕਾਰ ਕਰਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਮਾਨ ਚੁੱਕ ਕੇ ਲੈ ਜਾਣਾ ਉਹ ਤੱਕ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਬਲਾਤਕਾਰ ਕਤਲ ਦੇ ਜਿਹੜੇ ਸੀਨੀਅਰ ਕ੍ਰਾਈਮ ਹੈਗੇ ਆ ਉਹ ਸਾਰੇ ਉੱਥੇ ਜਿਹੜੇ ਆ ਫੌਜੀਆਂ ਵੱਲੋਂ ਮਨਮਾਨੀਆਂ ਕਰਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਗੁਲਾਮ ਹੋ ਤੁਸੀਂ ਆਪਣੇ ਆਪ ਨੂੰ ਇੰਡੀਅਨ ਨਹੀਂ ਕਹਿਣਾ ਚਾਹੁੰਦੇ ਤਾਂ ਤੁਹਾਨੂੰ ਜਿਹੜੇ ਇਹ ਸਾਰੇ ਜਿਹੜੇ ਬਿਲਕੁਲ ਸਹਿਣੇ ਪੈਣਗੇ ਇਹਦੇ ਬਾਰੇ ਜਿਵੇਂ ਉਹ ਬੀਬੀ ਆਨੰਦ ਸੀ ਉਹਨੇ ਵੀ ਰੱਖੀ ਸੀ ਧੁੱਪ ਸਾਲ 2016 ਸਾਲ ਲਗਭਗ ਹੋ ਗਏ ਅਫਸਰਾਂ ਨੂੰ ਜਿਹੜਾ ਵਾਪਸ ਲੈਣ ਦੇ ਬਾਰੇ ਪਰ ਉਹਦੇ ਬਾਅਦ ਭਾਵੇਂ ਕਿ ਦੂਜੀਆਂ ਘਰ ਦੇ ਵਿੱਚ ਉਹਨੂੰ ਸਪੋਰਟ ਮਿਲੀ ਪਰ ਇੰਡੀਆ ਦੇ ਕੰਮ ਦੇ ਉੱਤੇ ਕੋਈ ਵੀ ਨਹੀਂ ਸਕਦੀ ਹੈ ਅੱਜ ਨੂੰ ਹੁਣ 9 ਅਗਸਤ ਨੂੰ ਜਿਹੜਾ ਉਹ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਇਲੈਕਟ੍ਰੋਨਲ ਪੋਲਿਟਿਕਸ ਦੇ ਵਿੱਚ ਆਉਣ ਦਾ ਜਿਹੜਾ ਉਹਨੇ ਐਲਾਨ ਕੀਤਾ ਹੈਗਾ ਜੀ ਤੇ ਪਰ ਇਹ ਕਿ ਇਹਨਾਂ ਨੇ ਅਜੇ ਤੱਕ ਕੋਈ ਇਹਦੇ ਉੱਤੇ ਕੋਈ ਫੌਜੀਆਂ ਦੇ ਉੱਤੇ ਤੇ ਕਹਿੰਦੇ ਮਨੋਬਲ ਦੇਖਦਾ ਜੀ ਫੌਜੀਆਂ ਦਾ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ ਹੈਗਾ ਜਿਹੜੀਆਂ ਸਟੇਟਸ ਹੈਗੀਆਂ ਨੇ ਹੋਰ ਬਾਹਰਲੀਆਂ ਉਹਨਾਂ ਦਾ ਦਬਾਅ ਵੀ ਨਹੀਂ ਇਹਨਾਂ ਉੱਤੇ ਪੈਣਾ ਕਿਉਂਕਿ ਉਹਨਾਂ ਸਟੇਟਸ ਦੇ ਆਪਣੇ ਇੰਡੀਆ ਦੇ ਨਾਲ ਜਿਹੜੇ ਇਕਨੋਮਿਕ ਰਿਲੇਸ਼ਨ ਜਿਹੜੇ ਆ ਉਹ ਜਿਹੜੇ ਉਹਨਾਂ ਨੂੰ ਮੰਡੀ ਚਾਹੀਦੀ ਆ ਇੰਡੀਆ ਦੇ ਇੱਕ ਵੱਡੀ ਮੰਡੀ ਹੈਗੀ ਹੈ ਤਾਂ ਉਹ ਉਸ ਤਰ੍ਹਾਂ ਦਾ ਦਬਾਅ ਨਹੀਂ ਪਾਉਂਦੇ ਜਿਵੇਂ ਟਾਟਾ ਦਾ ਜਿਹੜੀ ਜਗ੍ਹਾ ਦੁਰਵਰਤੋਂ ਹੋਈ ਤੇ ਵਾਪਸ ਲਿਆ ਗਿਆ ਤੇ ਪੋਤਾ ਦੀ ਦੁਰਵਰਤੋਂ ਹੋਈ ਉਹ ਵਾਪਸ ਲਿਆ ਗਿਆ ਤੇ ਇਹਨਾਂ ਨੇ ਕਲਾਕੀ ਦੇ ਨਾਲ ਨਾਲ ਐਕਟਿਵਿਟੀ 1960 ਦੇ ਵਿੱਚ ਕੋਈ ਟਾਟਾ ਪੋਤਾ ਵਾਲੇ ਸੈਕਸ਼ਨ ਜਿਹੜੇ ਕਾਪੀ ਪੇਸਟ ਕੀਤੇ ਸੋ ਉਹ ਹੁਣ ਚੱਲ ਰਿਹਾ ਹੈਗਾ ਤੇ ਉਹਦੇ ਵਾਸਤੇ ਜਿਹੜੀ ਆ ਉਹ ਆਵਾਜ਼ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਚੱਲਦੀ ਹੈ ਸੋ ਓਵਰਆਲ ਸਾਰੇ ਖਾੜੇ ਕਾਨੂੰਨ ਭਾਵੇਂ ਟਾਟਾ ਪੋਤਾ ਆਲਰਾਬ ਐਕਟਿਵਿਟੀ ਆਫਸਰ ਜਿਹੜੀ ਡਿਸਟਰਬ ਏਰੀਆ ਜਾਂ ਜਿਹੜੇ ਸੈਡੀਸ਼ਨ ਚਾਰਜਿਸ ਹੈਗੇ ਆ ਇਹ 124 ਏ ਦੇ ਜਿਹੜੀ ਸੈਕਸ਼ਨ ਹੈ ਆਈਪੀਸੀ ਦੇ ਇਹ ਜਿਹੜੇ ਸਾਰੇ ਕਾਲੇ ਕਾਨੂੰਨ ਹੈਗੇ ਆ ਇਹ ਇੱਕ ਹੁੰਦੇ ਹੋਏ ਡੈਮੋਕ੍ਰੈਟਿਕ ਸਟੇਟ ਦੇ ਵਿੱਚ ਉਹਦੇ ਜਿਹੜੇ ਐਕਟ ਨਹੀਂ ਚਾਹੀਦੇ ਹੈਗੇ ਜੀ ਵੱਡੇ ਪੱਧਰ ਦੇ ਉੱਤੇ ਇਹਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਜ਼ਿਆਦਾ ਜਿਹੜੀਆਂ ਹੋ ਰਹੀਆਂ ਨੇ ਜੀ। ਮਨਪੁਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਐਕਟਸ ਦੇ ਨਾਲ ਜਾਂ ਇਹਨਾਂ ਕਾਨੂੰਨਾਂ ਦੇ ਨਾਲ ਇਹ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਗੁਲਾਮ ਹੈਗੇ ਹੋ ਜਦੋਂ ਅਸੀਂ ਸੰਘਰਸ਼ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਉਸ ਝਰੋਖੇ ਚੋਂ ਇਹਨੂੰ ਦੇਖਦੇ ਹਾਂ ਸਾਰੀ ਗੱਲਬਾਤ ਨੂੰ ਤਾਂ ਇਹ ਨਜ਼ਰ ਆਉਂਦਾ ਹੈ ਵੀ ਇਹਦਾ ਸਿਰਫ ਇੱਕ ਫੋਰਸ ਹੀ ਇੱਕ ਪਹਿਲੂ ਨਹੀਂ ਹੁੰਦਾ ਹੋਰ ਕਈ ਤਰੀਕਿਆਂ ਦੇ ਨਾਲ ਇਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਚੋਂ ਇੱਕ ਹੁੰਦਾ ਸੱਭਿਆਚਾਰ ਦਾ ਤੁਹਾਡੀ ਲੈਂਗੁਏਜ ਦਾ ਤਰੀਕਾ ਇਸ ਵਿਸ਼ੇ ਦੇ ਉੱਤੇ ਤੁਸੀਂ 24 ਜੁਲਾਈ ਨੂੰ ਲੁਧਿਆਣਾ ਵਿਖੇ ਸੈਮੀਨਾਰ ਕਰਵਾਇਆ ਜਿਹਦੇ ਤੁਸੀਂ ਪ੍ਰਬੰਧਕ ਸੀਗੇ ਉਪ ਮਹਾਦੀਪ ਦੀਆਂ ਬੋਲੀਆਂ ਤੇ ਭਾਰਤੀ ਰਾਸ਼ਟਰ ਦੀ ਉਸਾਰੀ
इस संबंधी ये सैमीनार सीगा ते हालांकि बहुता कुछ तो इहदा हैडलाइन तो या जो इहदा टाइटल सीगा इस तो ही पता लगता, बट ईवन दैन मैं तुहाडे कोलों जानना चाहूँगा कि इहदियां डिटेल्स की सी ते इहदे विषय की सीगे, किने किने इहदे विच पार्टिसिपेट कीता ते मुख तौर दे उपर इहनूं की रंग दिता गया या इहदे विचों की निचोड़ कढ़िया गया? अभी देखो जिहड़ा संवाद प्लेटफार्म अभी बनाया हैगा जिहदे उत्ते सैमीनार जां गोष्ठियां जिहड़ियां रखियां, ये साडा चौथा सैमीनार सीगा। जिहड़ा विषय जिहड़ा खास तौर पे इंडियन नेशनलिज्म का जिहड़ा प्रोसेस चल रहा ਉਹਦੇ तहत ही जिहड़े सैमीनार कीते गए। ਇਹ ਜਿਹੜਾ चौथा सीगा, ਇਹਦੇ ਵਿੱਚ लैंग्वेज ਦੇ ਉੱਤੇ ਜਿਹੜੀ ਗੱਲ ਕੀਤੀ ਗਈ, ਮਾਂ ਬੋਲੀਆਂ ਦੀ ਗੱਲ ਕੀਤੀ ਗਈ, क्योंकि इस इंडियन सब कॉन्टीनेंट ਦੇ ਵਿੱਚ ਇੱਥੇ ਬਹੁਤ ਸਾਰੇ ਕਲਚਰ ਨੇ, ਹਰੇਕ ਕਲਚਰ ਦੀਆਂ ਇੱਕ ਤੋਂ ਵੱਧ ਬੋਲੀਆਂ ਵੀ ਹੋ ਸਕਦੀਆਂ ਨੇ, ਇੱਕ ਬੋਲੀ ਦੇ ਕਈ ਕਲਚਰ ਹੋ ਸਕਦੇ ਆ ਜੀ। ਇਹ ਕਿਉਂਕਿ ਹੁਣ ਜਦੋਂ ਤੋਂ ਬੀਜੇਪੀ ਦੀ ਹੈਗਾ ਤਾਂ ਇਹ ਕਹਾਣਾ ਜਿਹੜਾ ਇਹਨਾਂ ਬੋਲੀਆਂ ਦੇ ਉੱਤੇ, ਇਹਨਾਂ ਕਲਚਰ ਦੇ ਉੱਤੇ 1947 1950 ਤੋਂ ਹੀ ਚੱਲ ਰਿਹਾ, ਜਾਂ ਹਿੰਦੂ ਸਾਮਰਾਜਵਾਦੀਆਂ ਨੇ ਜਾਂ ਬ੍ਰਾਹਮਣਵਾਦੀਆਂ ਨੇ ਅੰਗਰੇਜ਼ਾਂ ਦੇ ਨਾਲ ਗੱਠਜੋੜ ਕਰਕੇ ਹੀ ਅਸਲ 'ਚ ਤਾਂ ਇਹ ਹਿੰਦੀ ਨੂੰ ਇੱਕ ਸਰਵ-ਪ੍ਰਵਾਨ ਬੋਲੀ ਬਣਾਉਣ ਦਾ ਜਿਹੜਾ ਉਹ ਪ੍ਰਯਤਨ ਕੀਤਾ ਜਾਂ ਉਹਦੇ 'ਤੇ ਕੰਮ ਕਰ ਰਹੇ। ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਇਹ ਵੱਡੇ ਪੱਧਰ ਦੇ ਉੱਤੇ ਸਰਗਰਮ ਹੋਏ ਆ ਤੇ ਇਹਦੇ ਵਿੱਚ ਜਿਹੜੀਆਂ ਕਈ ਉਪਬੋਧੀਆਂ ਇਹਨਾਂ ਨੇ ਹੁਣ ਤੱਕ ਖਤਮ ਕਰਤੀਆਂ ਹੈਗੀਆਂ। ਜੇ ਕੋਈ ਮੌਜੂਦਾ ਸਮੇਂ ਦੇ ਹਾਲਾਤਾਂ ਦੇ ਨਾਲ ਜੁੜੇ ਹੋਏ ਲੋਕ ਨੇ, ਪ੍ਰੋਫੈਸਰ ਨੇ, ਡਾਕਟਰ ਨੇ, ਆਪਣੀਆਂ ਦੁਨੀਆਂ ਦੇ ਮਾਹਰ ਨੇ, ਭਾਸ਼ਾ ਵਿਗਿਆਨੀ ਨੇ, ਸੋ ਉਹ ਉਹਨਾਂ ਦੇ ਲੈਵਲ ਦੇ ਉੱਤੇ ਇਹ ਜਿਹੜਾ ਸੈਮੀż ਰੱਖਿਆ ਗਿਆ ਸੀ। ਉਹਦੇ ਵਿੱਚ ਤਮਿਲ ਤੋਂ ਵੀ ਆਏ, ਮਹਾਰਾਸ਼ਟਰ ਤੋਂ ਵੀ ਆਏ, ਉੜੀਸਾ ਦੇ ਕੋਸਾਲੀ ਬੋਲੀ ਹੈਗੀ ਆ, ਜਿਹੜੇ ਲਗਭਗ ਬੋਲਣ ਵਾਲੇ 2 ਕਰੋੜ ਦੇ ਕਰੀਬ ਹੈਗੇ ਆ ਲੋਕ, ਤੇ ਪਰ ਅਜੇ ਤੱਕ ਉਹਨੂੰ ਇੰਡੀਅਨ ਜਿਹੜੀ ਲੈਂਗੁਏਜ ਸ਼ਡਿਊਲ ਦੇ ਵਿੱਚ ਜਿਹੜੀ ਉਹਨੂੰ ਮਾਨਤਾ ਨਹੀਂ ਦਿੱਤੀ ਗਈ। ਉਹ ਲੰਬਾ ਸੰਘਰਸ਼ ਕਰਦੇ ਹੈਗੇ। ਆਪਾਂ ਹੈਗੇ ਆ ਗੁਰਮੁਖੀ ਪੰਜਾਬੀ ਦੇ ਅਲੰਬਤ ਵਾਲਿਆਂ ਜਾਂ ਹੋਰ ਵੀ ਜਿੰਨੀਆਂ ਵੀ ਸਬ ਕੌਂਟੀਨੈਂਟ ਦੇ ਵਿੱਚ ਬੋਲੀਆਂ ਹੈਗੀਆਂ, ਉਹ ਸਾਰੇ ਆਪਣੇ ਸਾਰੇ ਦੇ ਸਾਰੇ ਆਪਣੀਆਂ ਬੋਲੀਆਂ ਵਾਸਤੇ ਜਿਹੜੇ ਫਿਕਰ ਮੰਨਦੇ ਆ। ਉਹ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਪੰਜਾਬੀ ਬੋਲੀ ਵਾਲਿਆਂ ਵੱਲੋਂ ਜਾਂ ਸਿੱਖਾਂ ਵੱਲੋਂ ਇਹ ਸਾਰਿਆਂ ਨੂੰ ਸੱਦਾ ਦਿੱਤਾ ਗਿਆ। ਹੋਰ ਪੰਜਾਬੀ ਕਾਨਫਰੰਸਾਂ ਸਰਕਾਰ ਪੱਧਰ ਦੇ ਉੱਤੇ ਜਾਂ ਯੂਨੀਵਰਸਿਟੀਆਂ ਪੱਧਰ ਤੇ ਹੁੰਦੀਆਂ, ਪਰ ਇਸ ਲੈਵਲ ਦੇ ਉੱਤੇ ਕਿਸੇ ਯੂਨੀਵਰਸਿਟੀ ਨੇ ਅਜੇ ਤੱਕ ਹੁਕਮ ਨਹੀਂ ਕੀਤਾ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜੀ। ਸੋ ਇਹਦਾ ਜਿਹੜਾ ਸੀਗਾ ਵੀ ਜਿਹੜੀਆਂ ਇਹ ਸਾਊਥ ਕੌਂਟੀਨੈਂਟ ਦੇ ਵਿੱਚ ਲੈਂਗੁਏਜ ਹੈਗੀਆਂ, ਉਹਨਾਂ ਦੇ ਸਾਰੇ ਜਿਹੜੇ ਬੰਦੇ ਹੈਗੇ ਨਾ ਬੋਲਣ ਵਾਲੇ ਹੈਗੇ, ਉਹਨਾਂ ਦੇ ਲੀਡਰ ਆ, ਉਹ ਸਾਰੇ ਪਲੇਟਫਾਰਮ ਦੇ ਉੱਤੇ ਆਉਣ ਤੇ ਇਹਦੇ ਉੱਤੇ ਜਿੰਨੇ ਵੀ ਬੁਲਾਰੇ ਬੋਲਿਆ, ਭਾਵੇਂ ਤਾਮਿਲਨਾਡੂ ਤੋਂ ਸੀ, ਭਾਵੇਂ ਆਪਣੇ ਮਹਾਰਾਸ਼ਟਰ ਤੋਂ ਸੀ, ਬੰਗਾਲ ਤੋਂ ਸੀ, ਤੇ ਪੂਰੀ ਉੜੀਸਾ ਤੋਂ ਸੀ, ਸਾਡੇ ਪੰਜਾਬ ਵਾਲੇ ਸੀਗੇ। ਸੋ ਇਹਨਾਂ ਸਾਰਿਆਂ ਦੇ ਵਿੱਚੋਂ ਇਹ ਕੱਢਿਆ ਵੀ ਜਿੰਨਾ ਚਿਰ ਤੱਕ ਅਸੀਂ ਸਾਰੇ ਲਾਭਬੰਦ ਨਹੀਂ ਹੁੰਦੇ, ਸਾਰੇ ਉਹਨਾਂ ਤੱਕ ਜਿਹੜੀਆਂ ਸਾਡੀਆਂ ਜਿਹੜੀਆਂ ਬੋਲੀਆਂ ਤੇ ਉਹਨਾਂ ਦਾ ਜੁੜੇ ਹੋਏ ਸੱਭਿਆਚਾਰ ਹੈਗੇ ਉਹ ਬਚ ਨਹੀਂ ਸਕਦੇ। ਤੇ ਸਾਰਿਆਂ ਦੇ ਜਿਹੜੇ ਵਿਚਾਰ ਸੀ ਉਹ ਕਿ ਇਹ ਹੁੰਦੇ ਸੀ ਵੀ ਜੋ ਹਿੰਦੀ ਦਾ ਤੇ ਅੰਗਰੇਜ਼ੀ ਦਾ ਵੀ ਹੈਗਾ, ਉਹ ਇੱਕ ਕਿਉਂਕਿ ਪਿਛਲੀ ਦੇਸੀ ਜਿਹੜੀ ਬ੍ਰਿਟਿਸ਼ ਕਲੋਨੀ ਦੀ ਹੈਗੀ ਆ, ਇਸ ਕਰਕੇ ਉਹਦਾ ਪ੍ਰਭਾਵ ਹੈ ਕਿ ਜਿਹੜਾ ਸਾਡਾ ਹਿੰਦੀ ਦਾ ਜਿਹੜਾ ਇੱਕ ਬਨਾਰਸ ਚ ਵੱਜੀ ਨੈਸ਼ਨਲ ਲੈਂਗੁਏਜ ਜਿਹੜੀ ਕਦੀ ਨਾ ਮੰਨੀ ਗਈ, ਪਰ ਰਾਸ਼ਟਰਪਤੀ ਵੱਲੋਂ ਵੀ ਪਿਛਲੇ ਦਿਨ ਇਹਨੂੰ ਨੈਸ਼ਨਲ ਲੈਂਗੁਏਜ ਦੱਸਦਾ ਨਹੀਂ, ਕਦੀ ਵੀ ਨਹੀਂ ਮਾਨਤਾ ਦੇ ਵਿੱਚ ਨੈਸ਼ਨਲ ਲੈਂਗੁਏਜ ਦੇ ਤੌਰ ਦੇ ਉੱਤੇ, ਦਫ਼ਤਰੀ ਬੋਲੀ ਦੇ ਤੌਰ ਦੇ ਉੱਤੇ ਜ਼ਰੂਰ ਹਿੰਦੀ ਨੂੰ ਮਾਨਤਾ ਦਿੱਤੀ ਗਈ, ਪਰ ਉਹਦੇ ਨਾਲ ਬਾਕੀ ਜਿਹੜੀਆਂ 22 ਬੋਲੀਆਂ ਹੈਗੀਆਂ ਉਹ ਸ਼ਡਿਊਲ ਦੇ ਵਿੱਚ ਸ਼ਾਮਲ ਹੈਗੀਆਂ। ਸੋ ਓਵਰ ਨਤੂਰ ਦੀ ਗੱਲ ਇਹ ਹੈ ਵੀ ਇਹਦੇ ਵਿੱਚ ਵਧੀਆ ਇੱਕ ਇਹ ਗੱਲ ਹੋਈ ਸਾਰੀਆਂ ਪਹਿਲਾਂ ਆਪਣੇ ਆਪਣੇ ਲੈਵਲ ਤੇ ਚੱਲਦੇ ਸੀ। ਪੰਜਾਬੀ ਵਾਲੇ ਕਹਿੰਦੇ ਸਾਡੀ ਪੰਜਾਬੀ ਨੂੰ ਖਤਰਾ ਜੀ, ਤਮਿਲ ਵਾਲੇ ਕਹਿੰਦੇ ਸਾਡੀ ਤਮਿਲ ਨੂੰ ਖਤਰਾ। ਸੋ ਸਾਰਿਆਂ ਨੇ ਇਹ ਗੱਲ ਇਹਨੂੰ ਅੱਗੇ ਕੰਟੀਨਿਊਟੀ ਦੇ ਵਿੱਚ ਰੱਖਣਾ, ਇਸ ਤੋਂ ਅੱਗੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਸਬ ਕੌਂਟੀਨੈਂਟ ਦੇ ਵਿੱਚ ਇਹੋ ਜਿਹੇ ਸੈਮੀਨਾਰ ਕਰਨੇ ਤੇ ਫਿਰ ਐਕਟੀਵਿਜ਼ਮ ਸ਼ੁਰੂ ਕਰਕੇ ਤੇ ਲੋਕਾਂ ਦੇ ਵਿੱਚ ਆਪਣੀਆਂ ਬੋਲੀਆਂ ਪ੍ਰਤੀ ਜਿਹੜੀ ਸੁਚੇਤ ਕਰਨਾ ਵੀ ਇਹਦੇ ਨਾਲ ਕਿੰਨਾ ਕੁ ਹੋਇਆ ਹੈਗਾ। ਸਾਡੀ ਸਿੱਖਾਂ ਦੀ ਤਾਂ ਜਾਣ ਦਾ ਸਵਾਲ ਹੈਗਾ, ਜੇ ਸਾਡੀ ਪੰਜਾਬੀ ਗੁਰਮੁਖੀ ਬੋਲੀ ਦਿੱਤੀ ਸਾਡੇ ਨਾਲ ਨਹੀਂ ਰਹਿੰਦੀ ਜਾਂ ਸਾਡੇ ਨੂੰ ਖੁੱਲ ਜਾਂਦੀ ਹੈ। ਸੋ ਇਸ ਤੋਂ ਇਲਾਵਾ ਜਿਹੜੇ ਬਾਕੀ ਬੋਲੀਆਂ ਨੇ ਉਹ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ, ਕਿੰਨੇ ਬੋਲੀਆਂ ਕਰਕੇ ਉਹਨਾਂ ਦੇ ਵਿੱਚ ਸਟੇਟ ਦਾ ਜਿਹੜਾ ਤਸ਼ੱਦਦ ਹੋਇਆ ਤੇ ਕਿੰਨੇ ਬੰਦੇ ਉਹਨਾਂ ਦੇ ਬੋਲੀਆਂ ਦੇ ਸੰਘਰਸ਼ ਦੇ ਵਿੱਚ ਜਿਹੜੇ ਉਹਨਾਂ ਦੇ ਸ਼ਹੀਦ ਹੋਏ। ਸੋ ਇਹ ਇੱਕ ਬਹੁਤ ਵਧੀਆ ਇੱਕ ਆਉਣ ਵਾਲੇ ਸਮੇਂ ਦੇ ਵਿੱਚ
ਸਾਨੂੰ ਵਿਸ਼ੂਗਾ ਕਿ ਇਹ ਇੱਕ ਵਧੀਆ ਪ੍ਰੋਗਰਾਮ ਸੀਗਾ ਜਿਹਦੇ ਵਿੱਚੋਂ ਸਾਰਿਆਂ ਦੀ ਇਕਮੁੱਠਤਾ ਜਿਹੜੀ ਮੇਨ ਤਸਵੀਰ ਦੇ ਸਾਥੀ ਸਾਹਮਣੇ ਜਿੰਨਾ ਫਿਜ਼ੀਕਲ ਪਾਵਰ ਜਿਹੜੀ ਹੈਗੀ ਹੈ ਉਹ ਨਹੀਂ ਸੰਯੋਜਨ ਲੋਕਾਂ ਦੇ ਹੱਥਾਂ ਦੇ ਵਿੱਚ ਆਉਂਦੀ ਤੇ ਜਿਹਨਾਂ ਤੋਂ ਮਰਾਠੀ ਤੋਂ ਦੀਪਕ ਪਵਾਰ ਸਾਹਿਬ ਮੁੰਬਈ ਯੂਨੀਵਰਸਿਟੀ ਦੇ ਪ੍ਰੋਫੈਸਰ ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਹੈਗੀ ਆਪਣੇ ਆਪ ਨੂੰ ਦਾਅਵੇਦਾਰ ਕਹਿੰਦੀ ਅਸੀਂ ਮਰਾਠੀ ਬੋਲੀ ਦੀਆਂ ਜਾਂ ਜਿਸਮ ਦੇ ਸਮੇਂ ਸਭਨਾ ਦੀਆਂ ਕਾਲੀਆਂ ਕਾਲੀ ਪੰਜਾਬੀਆਂ ਦਾ ਦਾਅਵਾ ਕਰਦੇ ਆ। ਇਹ ਸਾਰੀਆਂ ਪਾਰਟੀਆਂ ਸੈਂਟਰ ਦੇ ਨਾਲ ਜਿਹੜੀਆਂ ਰਲ ਚੁੱਕੀਆਂ ਹੈਗੀਆਂ ਇਹਨਾਂ ਨੇ ਆਪਣੇ ਹਿੱਤਾਂ ਦੇ ਵਾਸਤੇ ਜਿਹੜੀ ਆ ਬੋਲਣ ਵਾਲਿਆਂ ਦੇ ਹਿੱਤ ਜਿਹੜੇ ਦੇ ਦਿੱਤੇ ਆ। ਸੋ ਸਾਨੂੰ ਜਿਹੜੇ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਿਹੜੇ ਬੋਲਦੇ ਆ ਜਾਂ ਭਾਸ਼ਾ ਦੇ ਕੇ ਹਮ ਕਰਦੇ ਆ ਗਲਤ ਮੰਨਦੇ ਆ ਉਹਨਾਂ ਨੂੰ ਇਕੱਠੇ ਹੋ ਕੇ ਪੋਲੀਟੀਕਲ ਲੈਵਲ ਦੇ ਉੱਤੇ ਜਿਹੜੀ ਆ ਉਹ ਪੋਲੀਟੀਕਲ ਸੈਟਅਪ ਦੇ ਜਿਹੜਾ ਸਾਨੂੰ ਬਹੁਤ ਪਿਆਰ ਕਰਨਾ ਚਾਹੀਦਾ। ਸੋ ਇਹ ਬਹੁਤ ਚੰਗਾ ਯਤਨ ਸਾਬਤ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੋਂ ਜਿਵੇਂ ਮੈਂ ਦੱਸ ਦੇਵਾਂ ਜਿਵੇਂ ਸੰਗੀਤ ਪਾਤਰ ਡਾਕਟਰ ਸੁਰਜੀਤ ਪਾਤਰ ਸ਼ਾਇਰ ਆ ਉਹ ਜੀ ਪ੍ਰੋਫੈਸਰ ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਤੋਂ ਜੀ ਤੇ ਤਮਿਲਨਾਡੂ ਤੋਂ ਜਿਹੜੀ ਉਹਨਾਂ ਦੀ ਕੰਪਨੀ ਦਾ ਲੈਂਗੁਏਜ ਆਈਟੀਐਨ ਵਿੱਚ ਚੇਨਈ ਉੱਤਰੀ ਸੈਂਟਰਲ ਆਸਨ ਸੀ ਮਹਾਰਾਸ਼ਟਰ ਤੋਂ ਮੁੰਬਈ ਯੂਨੀਵਰਸਿਟੀ ਡਾਕਟਰ ਦੀਪਕ ਪਵਾਰ ਸੀ ਜਿਹੜੇ ਫਿਜ਼ੀਕਲ ਸਾਇੰਸ ਦੇ ਸਿਕਸ ਦੇ ਡਿਪਾਰਟਮੈਂਟ ਦੇ ਪ੍ਰੋਫੈਸਰ ਬੰਗਾਲ ਤੋਂ ਡਾਕਟਰ ਜੱਗਾ ਚੈਟਰਜੀ ਜਿਹੜੇ ਪੀਐਚਡੀ ਹਾਰਵਰਡ ਤੋਂ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਕਲਕੱਤਾ ਤੋਂ ਓਡੀਸ਼ਾ ਤੋਂ ਜਿਹੜੀ ਉਹ ਫਾਮਲੀ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਕੋਸਾਲ ਵੰਸ਼ ਦੀ ਆਪਾਂ ਸੁਣ ਰਹੇ ਹੁੰਦੇ ਸੀ। ਮੈਂ ਪਹਿਲੀ ਵਾਰ ਜ਼ਿੰਦਗੀ ਦੇ ਸੁਣਿਆ ਵੀ ਕੋਸਾਲੀ ਭਾਸ਼ਾ ਵੀ ਹੈਗੀ ਹੈ ਜਿੱਥੇ ਬੋਲਣ ਵਾਲੇ 2 ਕਰੋੜ ਲੋਕ ਆ ਜਿਹਨਾਂ ਨੂੰ ਇਹ ਤੱਕ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚੋਂ ਜਿਹੜੀ ਮਾਨਤਾ ਵੀ ਹੈ ਉਹਨਾਂ ਦੇ ਸਾਰਾ ਤੇ ਕਵੀ ਦੀ ਸੱਚੇ ਸਾਹੂ ਜੀ। ਸੋ ਉਹ ਆਪਣੇ ਪੰਜਾਬੀ ਬੋਲੀ ਦੇ ਡਾਕਟਰ ਦੇਵਕ ਸਿੰਘ ਜੀ ਬੜੂ ਯੂਨੀਵਰਸਿਟੀ ਤੋਂ ਇੰਟਰਨਲ ਯੂਨੀਵਰਸਿਟੀ ਦੇ ਡਾਕਟਰ ਕਮਲਜੀਤ ਸਿੰਘ ਗੁਰਲੰਗਰ ਦੇ ਸਾਜ ਪ੍ਰਭੂਤਾ ਤੇ ਡਾਕਟਰ ਸਕੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਪੜ੍ਹੇਗਾ ਸਾਹਿਬ ਇਹਨਾਂ ਨੇ ਆਪਣੇ ਜਿਹੜੇ ਆ ਆਦਰ ਵਿਸ਼ਿਆਂ ਦੇ ਵਿੱਚ ਜਿਹੜੇ ਪਰਚੇ ਪੜ੍ਹੇ। ਜੀ ਮਨਪੁਰ ਸਾਹਿਬ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ TV 84 ਵੱਲੋਂ ਕਿ ਤੁਸੀਂ ਇਹ ਉਪਰਾਲਾ ਕੀਤਾ ਕਿ ਸਾਰੀਆਂ ਬੋਲੀਆਂ ਨੂੰ ਇਕੱਠਾ ਕੀਤਾ ਜਾ ਸਕੇ ਤੇ ਲੋਕਾਂ ਦੇ ਵਿੱਚ ਇਹ ਗੱਲ ਪੈਦਾ ਕੀਤੀ ਜਾ ਸਕੇ ਕਿ ਸਾਡੀਆਂ ਬੋਲੀਆਂ ਵੀ ਇੰਪੋਰਟੈਂਟ ਨੇ। ਇਹਨੂੰ ਇੱਕ ਰਾਸ਼ਟਰ ਜਾਂ ਦੀ ਜਿਹੜੀ ਗੱਲ ਹੈਗੀ ਹੈ ਜਾਂ ਸਾਰਿਆਂ ਨੂੰ ਇੱਕੋ ਬੋਲੀ ਦੇ ਪਿੱਛੇ ਲੱਗਣ ਨਾਲੋਂ ਸਾਨੂੰ ਆਪਣੀਆਂ ਬੋਲੀਆਂ ਆਪਣੀ ਮਾਂ ਬੋਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸੇ ਦੇ ਨਾਲ ਅਸੀਂ ਸਾਡੀ ਅਗਲੀ ਹੁਣ ਅਸੀਂ ਥੋੜੀ ਜਿਹੀ ਗੱਲ ਪੰਜਾਬ ਦੀ ਸਿਆਸਤ ਵੱਲ ਕਰਦੇ ਹਾਂ। ਅੱਜ ਇੱਕ ਫੈਸਲਾ ਆਇਆ ਹੈਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਨਰੇਸ਼ ਯਾਦਵ ਉਹਨਾਂ ਨੂੰ ਕੁਰਾਨ ਬੇਅਦਬੀ ਮਾਮਲੇ ਦੇ ਵਿੱਚ ਜੇਲ੍ਹ ਭੇਜਿਆ ਗਿਆ। ਇਹਦੀ ਜਿਹੜੀ ਜਾਂਚ ਹੈਗੀ ਹੈ ਇਹਦੇ ਬਾਰੇ ਤੁਸੀਂ ਕਾਨੂੰਨੀ ਤੌਰ ਤੇ ਐਜ਼ ਐਨ ਐਡਵੋਕੇਟ ਕੀ ਸੋਚਦੇ ਹੋ? ਪਹਿਲਾਂ ਵਿਸ਼ਵ ਹਿੰਦੂ ਪਰਿਸ਼ਦ ਤੇ RSS ਵੱਲ ਜਾਂਦੀ ਸੀ ਸੂਈ ਜਦੋਂ ਜਾਂਚ ਦੀ ਸ਼ੁਰੂਆਤ ਹੋਈ ਸੀ ਤੇ ਫਿਰ ਹੁਣ ਇਹ ਆਮ ਆਦਮੀ ਪਾਰਟੀ ਵੱਲ ਨੂੰ ਜਾ ਰਹੀ ਹੈ। ਇਹਦੇ ਪਿੱਛੇ ਪੋਲਿਟਿਕਸ ਹੈਗੀ ਹੈ ਜਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀਆਂ ਵੀ ਬੇਅਦਬੀ ਦੀਆਂ ਘਟਨਾ ਪਿਛਲੇ ਸਮੇਂ ਦਾ ਪੰਜਾਬ ਵਿੱਚ ਲਗਭਗ 1 ਸਾਲ ਤੋਂ ਵੱਧ ਸਮੇਂ ਤੋਂ ਹੋ ਰਹੀਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਹਾਰਾਜ ਦੀ ਹੋਈ ਤੇ ਹੁਣ ਟਰਾਂਸ ਦੀ ਬੇਅਦਬੀ ਤੋਂ ਬਾਅਦ ਮੈਂ ਸਮਝਦਾ ਜਿਹੜਾ ਉਹ ਵਿਜੇ ਕੁਮਾਰ ਗਰਗ ਤੇ ਆਨੰਦ ਕਿਸ਼ੋਰ RSS ਨਾਲ ਸੰਬੰਧਿਤ ਜਿਹੜੇ 1980 ਤੋਂ RSS ਨਾਲ ਜੁੜੇ ਹੋਏ ਆ ਉਹਨਾਂ ਬੰਦਿਆਂ ਦਾ ਫੜੇ ਜਾਣਾ ਇੱਕ ਬਹੁਤ ਅਚਾਨਕ ਇੱਕ ਝਟਕਾ ਸੀ ਉਹਨਾਂ ਸ਼ਕਤੀਆਂ ਨੂੰ ਜਿਹੜੀਆਂ ਇਹ ਸਾਰੀਆਂ ਬੇਅਦਬੀ ਕਰਦੀਆਂ ਸਨ ਤੇ ਮਾਨਦਾਰ ਕਿਉਂਕਿ ਇਸ ਤੋਂ ਕੁਰਾਨ ਸ਼ਰੀਫ ਦੀ ਬੇਅਦਬੀ ਚੰਦ ਘੰਟਿਆਂ ਬਾਅਦ ਹੀ ਲੋਕ ਫੜੇ ਗਏ। ਉਹ ਤਾਂ ਸਟੇਟ ਨੂੰ ਜਾਂ ਜਿਵੇਂ ਕਿ BJP ਦੇ ਇਹਨਾਂ ਨੂੰ ਧਿਆਨ ਨਾ ਹੋਵੇ ਉਹ ਜਦੋਂ ਇੱਕ ਵਾਰ ਫੜ ਕੇ ਨੀਤੀ ਦੀ ਰਿਪੋਰਟਾਂ ਆ ਗਈਆਂ ਤਾਂ ਉਹ ਤੇ ਸਾਡੀ ਗੱਲ ਜਿਹੜੀ ਆ ਉਹ ਸਾਹਮਣੇ ਆਈ ਕਿ ਕਿਵੇਂ ਇਹਨਾਂ ਨੇ ਉੱਥੋਂ ਗੱਡੀ ਖਰੀਦੀ ਇਸਲਾਮਾਬਾਦ ਦੀ ਦਿੱਲੀ ਤੋਂ ਕੁਰਾਨ ਸ਼ਰੀਫ ਦੀਆਂ ਜਿਹੜੀਆਂ ਬੋਲੀਆਂ ਜਿਹੜੀਆਂ ਉਹ ਖਰੀਦੇ ਤੇ ਆ ਕੇ ਸਪੈਸ਼ਲ ਗੱਡੀ ਖਰੀਦ ਕੇ ਤੇ ਉੱਥੇ ਬੇਅਦਬੀ ਕੀਤੀ ਤੇ ਪੁਲਿਸ ਨੇ ਅਜੀਬੀ ਉਹਨਾਂ ਨੂੰ ਜਨਰਲ ਦੇ ਵਿੱਚ ਜਿਹੜੀ ਆ ਉਹ ਅਰੈਸਟ ਹੋ ਗਈ ਤੇ ਜਦੋਂ ਸਾਰਾ ਕੁਝ ਸਾਹਮਣੇ ਆਇਆ ਫਿਰ ਉਹਨਾਂ ਨੇ ਇਹਦੀ ਜਿਹੜੀ ਤਾਰ ਜੋੜੀ ਮੇਰੇ ਹਿਸਾਬ ਨਾਲ ਫਿਜ਼ੀਕਲ ਪਾਸੇ ਨੂੰ ਲੈ ਗਏ ਤੇ ਉਹਦੇ ਸਬੰਧ ਜਿਹੜੇ ਆ ਉਹਦੇ ਨਾਲ ਨਰੇਸ਼ ਯਾਦਵ ਨਾਲ ਹੈਗੇ ਪਾਏ ਗਏ ਆ ਜੋ ਵੀ ਮਾਨਦਾਰ ਜਿੱਦਾਂ ਦੀ ਬੇਅਦਬੀ ਕਰਨ ਥੱਲੇ ਆ ਤੇ ਮੇਰੇ ਇੱਥੋਂ ਹੋ ਕੇ ਫੇਰ ਗਏ ਆ ਪਰ ਉਹ ਕ੍ਰਾਈਮ ਦੇ ਨਾਲ ਆਪਣੇ ਆਪ ਨੂੰ ਜਿਹੜਾ ਨਰੇਸ਼ ਯਾਦਵ ਨਹੀਂ ਸੀ ਕਾਬਿਲਾ ਕੋਈ ਸੰਬੰਧ ਹੈਗਾ ਉਹ ਹੈਗਾ ਜਾਂ ਨਹੀਂ ਹੈਗਾ ਉਹਦੇ ਬਾਰੇ ਤਾਂ ਨਹੀਂ ਮੈਂ ਕੁਛ ਕਹਿ ਸਕਦਾ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤੀ ਜਾ ਸਕਦੀ ਵੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਹਮਲਾ ਚ ਜਨਤੋਂ ਦੇ ਆਪਣੀ ਜਿਹੜੇ RSS ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਪੁਰਾਣੇ ਸੰਬੰਧਾਂ ਦੇ ਵਿੱਚ ਲਿੰਕਅਪ ਜ਼ਰੂਰ ਹੋਣਗੇ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਸੀ ਤੇ ਇਹ ਜਿਹੜੇ ਧਾਰਾਵਾਂ ਦਾ ਹੋ ਜਾਏ ਪਰ ਸੋਚੀਆਂ ਧਾਰਾਵਾਂ ਹੈਗੀਆਂ ਮੈਨੂੰ ਲੱਗਦਾ ਅੱਜ ਨਰੇਸ਼ ਯਾਦਵ ਦੀ ਜਿਹੜੀ ਆ ਉਹ ਫੇਰ
ਜੇ ਮੈਜਿਸਟ੍ਰੇਟ ਨੇ ਨਹੀਂ ਕੀਤੀ ਤਾਂ ਐਕਚੁਅਲੀ ਥੋੜੀ ਜਿਹੀ ਹੈ ਸੈਸ਼ਨ ਕੋਰਟਾਂ ਹੋ ਜਾਂਦੀਆਂ ਕਿਉਂਕਿ ਇਹਦੇ ਵਿੱਚ ਸਜ਼ਾ ਹੀ 2 ਜਾਂ 3 ਸਾਲ ਆ। ਜਿਹੜੀ ਬਾਦਲ ਸਰਕਾਰ ਨੇ ਵਾਅਦਾ ਕੀਤਾ ਸੀ 10 ਸਾਲ ਦਾ, ਤੇ ਜਿਹੜਾ ਉਮਰ ਕੈਦ ਦਾ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਕਰਾਉਣ ਦੇ ਸੰਬੰਧ 'ਚ ਹੈ ਨਹੀਂ ਜੀ। ਸੋ ਉਹਦੇ ਵਿੱਚ ਜਿਹੜਾ 10 ਸਾਲ ਦਾ ਵਾਅਦਾ ਕੀਤਾ ਸੀ ਉਹ ਅਜੇ ਤੱਕ ਨੋਟੀਫਿਕੇਸ਼ਨ ਹੀ ਨਹੀਂ ਹੋਇਆ। ਇਸ ਦੇ ਵਿੱਚ 2 ਜਾਂ 3 ਸਾਲ ਜਿਹੜਾ 295 ਦੇ ਵਿੱਚ 2 ਸਾਲ, 295 ਦੇ ਵਿੱਚ 3 ਸਾਲ ਦੀ ਸਜ਼ਾ ਹੈ। ਸੋ ਇੰਨੀ ਕੁ ਸਜ਼ਾ ਵਾਲੇ ਨੂੰ ਜ਼ਿਆਦਾ ਸਮਾਂ ਜੇਲ੍ਹ ਨਹੀਂ ਰੱਖਿਆ ਜਾ ਸਕਦਾ। ਦੂਜੇ ਪਾਸੇ ਪੁਲਿਸ ਤੋਂ ਇਹਨਾਂ ਦਾ ਪੁਲਿਸ ਪ੍ਰੈਜ਼ੀਡੈਂਟ ਵਾਲਾ ਚੈੱਕ ਕੀਤਾ ਜਾਊਗਾ, ਉਹ ਵੀ ਅਜੇ ਤੱਕ ਨਾ ਵਿਜੇ ਕੁਮਾਰ ਜਿਹੜਾ ਹੋਇਆ ਨਾ ਇਹਦਾ ਮੇਰੀ ਯਾਦ ਸੀ ਕਿ ਉਹਨਾਂ ਨੇ ਕੋਈ ਚੀਜ਼ ਨਹੀਂ ਕੀਤਾ ਹੈਗਾ। ਇਹਦੇ ਵਿੱਚ ਬਹੁਤ ਕੁਛ ਨਿਕਲ ਸਕਦਾ ਸੀਗਾ। ਸਮੁੱਚੇ ਪੰਜਾਬ ਦੇ ਵਿੱਚ ਜਿਹੜੀਆਂ ਉਹਦੇ ਬਾਰੇ ਵੀ ਇਹਦੇ ਬਾਰੇ ਪੁੱਛ ਪੜਤਾਲ ਦਾ ਜਾਂਚ ਕੀਤੀ ਜਾਂਦੀ ਸੀ, ਪਰ ਸਰਕਾਰ ਨੇ ਹੁਣ ਮੈਨੂੰ ਲੱਗਦਾ ਵੀ ਇਹਨਾਂ ਨੇ ਪੋਲੀਟੀਕਲ ਬੇਸ ਦੇ ਉੱਤੇ ਇਸ਼ੂ ਕਰ ਰਿਹਾ ਹੈ। ਕਾਫੀ ਮਜੀਠੀਆ ਦੇ ਰਾਹੀਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਾਂਗੇ ਤੋਂ ਜਿਹੜੀਆਂ ਉਹ ਪੋਲਿਟਿਕਸ ਜਿਹੜੀ ਆ ਉਹ ਖਤਮ ਹੋ ਗਈ ਹੈ। ਜੇ ਇਹ ਸਹੀ ਜਾਂਚ ਹੋਵੇ ਤਾਂ ਜਿਹੜੇ ਸਹੀ ਦੋਸ਼ੀ ਹੈਗੇ ਆ ਉਹ ਸਾਰੇ ਵਿਜੇ ਕੁਮਾਰ ਜਿਹੜੀ ਪੁੱਛ ਪੜਤਾਲ ਦੇ ਵਿੱਚ ਆ ਸਕਦੇ, ਪਰ ਉਹਨਾਂ ਨੂੰ ਮੈਨੂੰ ਲੱਗਦਾ ਇਹਨਾਂ ਨੇ ਰੋਕ ਦਿੱਤੀ ਹੈਗੀ ਹੈ ਪੋਲੀਟੀਕਲੀ ਮਾਇਨੇ ਦੇ ਨੇਕ ਲੈਣ ਨੂੰ ਫਿਰਦਾ ਹੈਗਾ। ਤੇ ਪੀੜੀ ਦੇ ਕੇਸ ਤੋਂ ਬਾਅਦ ਸਟਾਪ ਨਹੀਂ ਹੈਗੇ। ਜੇ ਤੁਸੀਂ ਕਹੋ ਵੀ ਇਹਨਾਂ ਨੂੰ ਬੜੀ ਸਖਤ ਸਜ਼ਾ ਹੋ ਗਈ 2003 ਸਾਲ ਦੀ ਸਜ਼ਾ ਨਹੀਂ, ਵੱਧ ਤੋਂ ਵੱਧ ਸਜ਼ਾ ਨਹੀਂ ਹੋਈ ਸੀ। ਮੌਕੇ ਦੇ ਉੱਤੇ ਸਜ਼ਾ ਹੋਣ ਦੇ ਸਮੇਂ ਦੌਰਾਨ ਜਿਹੜੀ ਆ ਉਹ ਉਹਨਾਂ ਦੀ ਜ਼ਮਾਨਤ ਵੀ ਹੋ ਜਾਣੀ ਹੈ। ਸੋ ਉਸ ਤੋਂ ਬਾਅਦ ਸਾਡਾ ਨੇ ਇਨੀਸ਼ੀਅਲੀ ਜ਼ਰੂਰ ਵਧੀਆ ਹੋ ਗਿਆ, ਉਹ ਬੰਦਾ ਸਾਹਮਣੇ ਨੰਗਾ ਹੋ ਗਿਆ, ਤੇ ਉਸ ਤੋਂ ਬਾਅਦ ਨੂੰ ਜਿਹੜੀ ਮੈਂ ਸਮਝਦਾ ਜਾਂਚ ਜਿਹੜੀ ਉਹਨੂੰ ਕ੍ਰਿਟੀਕਲ ਜਿਹੜੀ ਨੰਬਰ ਕੀਤੀ ਗਈ। ਜੀ ਸਰ, ਜਿਵੇਂ ਅੱਜ ਅਰਵਿੰਦ ਕੇਜਰੀਵਾਲ ਦਾ ਵੀ ਬਿਆਨ ਆਇਆ ਕਿ ਉਹਨਾਂ ਨੂੰ ਖਤਰਾ ਹੈਗਾ ਉਹਨਾਂ ਦੀ ਜਾਨ ਦਾ, ਨਰਿੰਦਰ ਮੋਦੀ ਉਹਨਾਂ ਨੂੰ ਮਰਵਾ ਵੀ ਸਕਦੇ ਆ। ਇਹ ਜਿਹੜਾ ਬਿਆਨ ਹੈਗਾ ਇਹ ਆਪਣੇ ਆਪ ਦੇ ਵਿੱਚ ਕਾਫੀ ਕੁਝ ਕਹਿੰਦਾ, ਖਾਸ ਕਰਕੇ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਹੁਣ 2017 ਦੀਆਂ ਇਲੈਕਸ਼ਨਸ ਸਿਰ ਤੇ ਆ ਰਹੀਆਂ ਨੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮਤਲਬ ਇਹਦੇ ਨਾਲ ਇਹ ਜਿਹੜੀ ਸਥਿਤੀ ਬਣਦੀ ਜਾ ਰਹੀ ਹੈ ਸਿਆਸੀ ਤੌਰ ਤੇ, ਸਿਆਸੀ ਸਫਾਂ ਦੇ ਵਿੱਚ ਜਿਹੜੀ ਹਲਚਲ ਹੋ ਰਹੀ ਹੈ, ਇਹਨੂੰ ਤੁਸੀਂ ਕਿਵੇਂ ਐਨਲਾਈਜ਼ ਕਰਦੇ ਹੋਗੇ? ਦੇਖੋ, ਜਿਹੜੀ ਵੋਟ ਰਾਜਨੀਤੀ ਦੇ ਅੰਕੜੇ ਹੈਗੇ ਆ ਉਹ ਬੜੇ ਡਿਫਰੈਂਟ ਹੁੰਦੇ ਆ ਗਰਾਊਂਡ ਰਿਐਲਿਟੀ ਚ। ਇਹੋ ਜਿਹੀ ਗੱਲ ਇਹੋ ਜਿਹਾ ਬਿਆਨ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਦੇਣਾ ਹੀ ਜਿਹੜਾ ਉਹ ਇੱਕ ਵੱਡੀ ਜਿਹੜੀ ਗੱਲ ਹੈਗੀ ਆ ਵੀ ਐਵੇਂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਉਹ ਮਰਵਾਉਣਾ ਚਾਹੁੰਦਾ ਜਾਂ ਮਰਵਾ ਸਕਦਾ ਹੈਗਾ। ਸੋ ਇਹਦੀ ਜਿਹੜੀ ਪੂਰੀ ਮੈਂ ਕਹਿੰਦਾ ਸੀ ਬਿਆਨ ਹੈਗਾ। ਜੇ ਇਹੋ ਜਿਹੀ ਕੋਈ ਗੱਲ ਅਰਵਿੰਦ ਕੇਜਰੀਵਾਲ ਨੂੰ ਲੱਗਦੀ ਆ ਤੇ ਉਹਦੀ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਜਾਂਚ ਹੋਣੀ ਚਾਹੀਦੀ ਸੀ। ਉਹਨਾਂ ਨੂੰ ਕੀ ਲੱਗਦੇ, ਉਹਨਾਂ ਨੂੰ ਕਿਵੇਂ ਪਰਸੈਪਸ਼ਨ ਹੈਗੀ ਵੀ ਹਾਂ ਮੈਨੂੰ ਮਰਵਾ ਸਕਦਾ ਨਰਿੰਦਰ ਮੋਦੀ। ਪਰ ਮੈਂ ਸਮਝਦਾ ਹੈਗਾ ਇਹ ਇੱਕ ਪੋਲੀਟੀਕਲ ਮਾਈਲੇਜ ਲੈਣ ਦਾ ਦੇਖੇ ਹਿੱਸਾ ਹੈਗਾ ਵੀ ਦੇਖੋ ਜੀ ਮੈਂ ਤਾਂ ਆਪਣੀ ਜਾਨ ਨੂੰ ਗਵਾ ਸਕਦਾ ਹੈਗਾ ਜੀ। ਸੋ ਇਸ ਗੱਲ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਰਾ ਕੁਝ ਟਾਰਗੇਟ ਸਾਰੀਆਂ ਪਾਰਟੀਆਂ ਦੇ ਸੀ। ਆਮ ਆਦਮੀ ਪਾਰਟੀ, ਬੀਜੇਪੀ, ਭਾਜਪਾ, ਕਾਂਗਰਸ, ਹਿੰਦੁਸਤਾਨ ਦੇ ਵਿੱਚ ਕੁਝ ਵੀ ਹੋ ਜਾਂਦਾ ਹੈਗਾ ਉਹਦਾ ਸਾਰੇ ਕੁਝ ਦਾ ਜੋ ਵੀ ਖਰਚੇ ਹੈਗੇ ਉਹ ਲਿਆ ਕੇ ਪੰਜਾਬ ਦੇ ਵਿੱਚ ਕਰਦੇ ਹੈਗੇ। ਜਿੱਥੇ ਕਰਨਾ ਚਾਹੀਦਾ ਉੱਥੇ ਕਰਦੇ ਜਿਹੜੇ ਨਹੀਂ ਹੈਗੇ। ਸੋ ਸਾਰੀਆਂ ਪਾਰਟੀਆਂ ਦਾ ਜਿਹੜਾ ਇੱਕ ਕ੍ਰਾਂਤੀ ਪ੍ਰੋਗਰਾਮ ਹੈਗਾ 2017 ਦੀ ਚੋਣਾਂ ਹੈਗੀਆਂ ਉਹਦੇ ਵਿੱਚ ਕਿਸੇ ਦੇ ਧਰਮ ਨਾਲ ਸਵਾਰ ਹੋਵੇ, ਕਿਸੇ ਦੇ ਧਰਮ ਦੀ ਜ਼ਿਆਦਾ ਇੱਜ਼ਤ ਕਰਨੀ ਚਾਹੀਦੀ। ਇਹ ਸਾਰਾ ਕੁਝ ਜਿਹੜੇ ਉਹ ਕਰਦੇ ਆ। ਇਹਨਾਂ ਚਿਰ ਤੱਕ ਕੋਈ ਬੰਦਾ ਪਾਵਰ ਦੇ ਵਿੱਚ ਜਾਂ ਸੱਤਾ ਦੇ ਵਿੱਚ ਨਹੀਂ ਆਉਂਦਾ ਸੋ ਉਹਦੀ ਇਮਾਨਦਾਰੀ ਜਿਹੜੀ ਆ ਉਹ ਪਰਖੀ ਨਹੀਂ ਜਾ ਸਕਦੀ ਹੈਗੀ। ਜਦੋਂ ਉਹਦੇ ਕੋਲ ਸੱਤਾ ਹੋਊਗੀ, ਪਾਵਰ ਹੋਊਗੀ, ਸ਼ਕਤੀ ਹੋਊਗੀ, ਦੋ ਵਕਤੋਂ ਤਾਂ ਉਹ ਉਦੋਂ ਹੀ ਕਰ ਸਕਦਾ। ਬਾਦਲ ਪਰਿਵਾਰ ਜਾਂ ਅਕਾਲੀ ਦਲ ਬਾਦਲ ਨੇ 10 ਸਾਲ ਰਾਜ ਕਰਕੇ ਤੇ ਜੋ ਸੱਤਾ ਦਾ ਇਹਨਾਂ ਨੇ ਆਪਣੇ ਨਿੱਜੀ ਹਿੱਤਾਂ ਦੇ ਸੁੱਖ ਭੋਗਿਆ ਹੈਗਾ ਤੇ ਤਾਂ ਹੀ ਉਹ ਇਹਨਾਂ ਦੇ ਖਿਲਾਫ ਅੱਜ ਪੰਜਾਬ ਸਾਡਾ ਖੜਾ ਹੈਗਾ। ਔਰ ਯਾਨੀ ਕਿ ਜਿਹੜੀ ਰਾਜਨੀਤੀ ਵੋਟ ਰਾਜਨੀਤੀ ਉਹ ਬੜੀ ਡਿਫਰੈਂਟ ਹੈਗੀ ਆ। ਬਾਦਲ ਸ਼ਨੀਵਾਰ ਮੁੱਖ ਮੰਤਰੀ ਬਣਨ ਦੀ ਜਿਹੜੀ ਉਹ ਆਸ਼ਾ ਰੱਖਦਾ ਹੈਗਾ। ਉਹ ਕੀ ਪੋਲੀਟਿਕਸ ਦੇ ਆਉਂਦੇ ਦਿਨਾਂ ਦੇ ਵਿੱਚ ਕੀ ਹੋ ਸਕਦਾ, ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਕੀ ਹੋ ਸਕਦਾ ਜਾਂ ਗੁਰਗ੍ਰੰਥ ਦੀ ਬੇਅਦਬੀ ਦਾ ਕੇਸ ਕਿੱਧਰ ਨੂੰ ਮੋੜ ਲੈਂਦਾ ਜਾਂ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਉਹ ਕੋਈ ਜਿਹੜਾ ਸਟੈਂਡ ਲੈ ਕੇ ਉਹਨਾਂ ਦੀ ਰਿਹਾਈ ਵੀ ਕੁਝ ਹੋ ਸਕਦਾ। ਸੋ ਇਹ ਸਾਰੇ ਮੁੱਦੇ ਜਿਹੜੇ ਇਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਾਸੀਆਂ ਦੇ ਖਾਸ ਤੌਰ ਤੇ ਸਿੱਖਾਂ ਦੇ ਦਿਲਾਂ ਦਾ ਇੱਕ ਹਿੱਸਾ ਬਣੇ ਹੋਏ ਨੇ। ਜਦੋਂ ਕੋਈ ਇਹਨਾਂ ਦੇ ਵਿੱਚ ਖੜੇ ਮੁੱਦਿਆਂ ਦੇ ਵਿੱਚ ਭੁਗਤੂਗਾ ਕੋਈ ਰੇਜਰ ਹੋਊਗੀ ਤਾਂ ਉਹਦਾ ਜਿਹੜਾ ਅਸਰ ਹੋਣਾ ਸੁਭਾਵਿਕ ਵੀ ਹੈਗਾ। ਸੋ ਕੌਣ ਕਿਹੜੇ ਮੁੱਦੇ ਦੇ ਉੱਤੇ ਕਦੋਂ ਪੈਰਵਾਈ ਕਰਦਾ ਜਾਂ ਉਹਦੇ ਉੱਤੇ ਕੀ ਐਕਸ਼ਨ ਜਾਂ ਰਿਐਕਸ਼ਨ ਕਰਦਾ ਉਹ ਹਰੇਕ ਕੁਝ ਚਾਹੁੰਦਾ ਵੀ ਹਰੇਕ ਮੁੱਦਾ ਥੋੜਾ ਜਿਹਾ ਬੁਲਟ ਕੇ ਜਿਹੜੇ ਸਤੰਬਰ, ਅਕਤੂਬਰ, ਨਵੰਬਰ ਤੱਕ ਚੱਲਿਆ ਜਾਵੇ। ਪੰਜਾਬ ਦਾ ਲਾਗੂ ਹੋਣ ਤੋਂ ਪਹਿਲਾਂ ਜਿਹੜਾ ਕੋਈ ਨਾ ਕੋਈ ਆ ਲੈ। ਜੀ ਬਿਲਕੁਲ
सकते हैं कि ये सारा कुछ जो है वोट राजनीति 2017 ਦੀਆਂ ਚੋਣਾਂ ਵੀ ਬੰਦੇ ਦਾ ਜਿਹੜਾ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਸਿਰਦੀ ਆ, ਭਾਵੇਂ ਕਲਾਮ ਸ਼ਰੀਫ ਦੀ ਸਿਰਦੀ ਆ, ਭਾਵੇਂ ਕੋਈ ਕਹਿੰਦਾ ਮੈਨੂੰ ਆਹ ਕਿਹਾ, ਭਾਵੇਂ ਕੋਈ ਪਾਰਟੀ ਛੱਡ ਰਿਹਾ ਹੈਗਾ, ਭਾਵੇਂ ਕੋਈ ਆਪਣੇ ਆਪ ਨੂੰ ਸੱਚਾ ਦਸਾਉਣ ਦਾ ਪੰਜਾਬ ਦਾ ਹੱਕ ਹੈ ਸੀ ਇਹ ਦਸਾਉਣ ਦਾ ਯਤਨ ਕਰਦਾ, ਭਾਵੇਂ ਕੋਈ ਆਪਣੇ ਆਪ ਨੂੰ ਕਪਤਾਨ ਕਹਿੰਦਾ ਪੰਜਾਬ ਦਾ, ਭਾਵੇਂ ਖੁਲਾਸਾ ਕਹਿੰਦਾ ਹੈਗਾ। ਸੋ ਸਾਰੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਹਿੱਤਾਂ ਦੇ ਵਿੱਚ ਸਹੀ ਰੂਪ ਦੇ ਵਿੱਚ ਤੇ ਪ੍ਰੈਕਟੀਕਲ ਰੂਪ ਦੇ ਵਿੱਚ ਕਦੀ ਨਹੀਂ ਭੁਗਤੇ। ਦੇਸ਼ ਦੀ ਏਕਤਾ ਦੇ ਨਾਮ ਦੇ ਉੱਤੇ ਘੱਟ ਗਿਣਤੀਆਂ ਦਾ ਪੰਜਾਬ ਦੇ ਸਿੱਖਾਂ ਦਾ ਜਿਹੜਾ ਕਾਨ ਕੀਤਾ ਜਾਂਦਾ ਰਿਹਾ ਤੇ ਕੀਤਾ ਜਾਂਦਾ ਰਹੇਗਾ। ਕੋਈ ਵੀ ਪਾਰਟੀ ਆ ਜੇ ਕੋਈ ਨਵੀਂ ਆ ਜਾਵੇ ਪੁਰਾਣੀ ਆ ਜਾਵੇ, ਜਿੱਥੇ ਸਿੱਖ ਸਿੱਖਾਂ ਦੀ ਗੱਲ ਹੋ ਰਹੀ ਕਿ ਉਹਨਾਂ ਨੇ ਦਿੱਲੀ ਦੇ ਨਾਲ ਹੀ ਖੜਨਾ, ਕਾਲ ਦੀ ਸੋਚ ਦਾ ਦਿੱਲੀ ਦੇ ਨਾਲ ਵਿੱਚ ਜਿਹੜਾ ਉਹ ਟਕਰਾਅ ਦਾ 1947 ਤੋਂ ਜਿਹੜਾ ਬਣਿਆ ਹੈਗਾ ਤੇ ਉਸ ਤੋਂ ਪਹਿਲਾਂ ਵੀ 1947 ਤੋਂ ਪਹਿਲਾਂ ਵੀ ਰਾਜ ਜਿਹੜੇ ਰਹੇ ਦਿੱਲੀ ਦੇ ਨਾਲ ਵੀ ਸੋਚ ਦਾ ਟਕਰਾਅ ਹੈਗਾ। ਉਹਦੇ ਰੂਪ ਫੇਰ ਵੱਖ-ਵੱਖ ਹੋ ਸਕਦੇ ਹੈਗੇ। ਕੋਈ ਪਾਰਟੀ ਆ ਜਾਵੇ ਤੁਸੀਂ ਕਹੋ ਵੀ ਸਿੱਖਾਂ ਪੂਰੇ ਕਰੋ ਉਹ ਬਾਹਰੀ ਆਵਾਜ਼ ਨਜ਼ਰ ਆਉਂਦੀ ਹੈ ਵੀ ਆਪਣੀ ਖੁਦਮਤ ਤਿਆਰੀ ਦਾ ਜਿਹੜਾ ਆਪ ਦਾ ਕਿਤਨਾ ਹੋਊਗਾ। ਜੀ ਮੰਜਪੁਰ ਸਾਹਿਬ, ਤੁਸੀਂ ਇਹਨਾਂ ਵਿਸ਼ਿਆਂ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਆਪਣਾ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ, ਇਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਤੇ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਇਸ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਵੇਂ ਕਿ ਸਰਦਾਰ ਜਸਪਾਲ ਸਿੰਘ ਮੰਜਪੁਰ ਨੇ ਦੱਸਿਆ ਕਿ ਕਿਵੇਂ ਹਕੂਮਤ ਦਾ ਲੋਕਾਂ ਦੇ ਨਾਲ ਜਾਂ ਸੰਘਰਸ਼ ਕਰਨ ਵਾਲੇ ਲੋਕਾਂ ਦੇ ਨਾਲ ਟਕਰਾਅ ਰਹਿੰਦਾ ਹੈ, ਤੇ ਭਾਵੇਂ ਨੂੰ ਅਸੀਂ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੇ ਹਵਾਲੇ ਨਾਲ ਦੇਖੀਏ ਜਾਂ ਅਸੀਂ ਜਿਵੇਂ ਹੋਰ ਰੂਪਾਂ ਦੇ ਵਿੱਚ ਗੱਲ ਕੀਤੀ ਅੱਜ ਦੇ ਸ਼ੋਅ ਦੇ ਵਿੱਚ ਕਿ ਕਿਵੇਂ ਭਾਸ਼ਾ ਨੂੰ ਜਾਂ ਇੱਕ ਕਲਚਰ ਦੇ ਉੱਪਰ ਡੋਮੀਨੇਟ ਕਰਨ ਦੇ ਲਈ, ਕਲਚਰ ਨੂੰ ਜੜੋਂ ਖਤਮ ਕਰਨ ਦੇ ਲਈ ਕੀ ਤਰੀਕੇ ਵਰਤੇ ਜਾਂਦੇ ਨੇ ਤੇ ਉਹਦੇ ਤੇ ਕਿਵੇਂ ਕੰਮ ਕੀਤਾ ਜਾਂਦਾ ਹੈ। ਤੇ ਐਂਡ ਦੇ ਵਿੱਚ ਇਹਦੇ ਲਈ ਕਨਕਲੂਜਨ ਨਿਕਲਦਾ ਕਿ ਇਕੱਠੇ ਹੋਣ ਦੇ ਨਾਲ ਅਸੀਂ ਆਪਣੇ ਤੌਰ ਤੇ ਵੀ ਦੇਖੀਏ ਕਿ ਐਜ਼ ਐਨ ਇੰਡੀਵਿਜੂਅਲ ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ, ਆਪਣੇ ਘਰਾਂ ਦੇ ਵਿੱਚੋਂ ਇਹਨੂੰ ਸ਼ੁਰੂ ਕਰੀਏ। ਤੇ ਅੱਜ ਦੇ ਸ਼ੋਅ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।